changed circumstances on the US, India and extremism concerns. और ये जदों तो ट्रंप एडमिनिस्ट्रेशन आया और ये जड़ा पन्नू एपीसोड ते एंटी इंडिया एक्टिविटीज़ की गल पहली बार होनी शुरू हुई है। राजनाथ सिंह ने तुलसी गैबट को इस सवाल नूं चुक्या है, 6 फॉर जस्टिस ते पाबंदी की गल की है। The Trump administration so far appears less inclined to escalate the matter. New Zealand is increasingly a multicultural country, but we don't want to import politics from overseas. मैं मोदी ਨੂੰ ਪ੍ਰਾਈਵੇਟਲੀ ਵੀ ਕਿਹਾ ਹੈ, ਮੈਂ ਪਬਲਿਕਲੀ ਵੀ ਇਹ ਕਿਹਾ ਹੈ, ਨਿਊਜ਼ੀਲੈਂਡ ਇਜ਼ ਅ ਲਿਬਰਲ ਡੈਮੋਕ੍ਰੇਸੀ। ਅਸੀਂ ਆਜ਼ਾਦਾਨਾ ਵਿਚਾਰਾਂ ਦੇ ਪ੍ਰਗਟਾਵੇ 'ਚ ਯਕੀਨ ਰੱਖਦੇ ਹਾਂ। ਵੀ ਮੇਕ ਸ਼ੋਰ ਦੈਟ ਦਾ ਫ੍ਰੀ ਸਪੀਚ ਇਜ਼ ਲੀਗਲ। A liberal democracy enables people to take out protests, but equally it has to be legal and police enforce that. ਅਸੀਂ liberal democracy हैं, ਅਸੀਂ honor करते हैं sovereignty ਦੀ। ਇਹ ਅਸੀਂ ਬਿਲਕੁਲ ਟੋਲਰੇਟ ਨਹੀਂ ਕਰਦੇ ਕਿ ਬਈ ਕੋਈ ਸੋਵਰਨ ਮੁਲਕ ਦੇ ਵਿੱਚ ਆ ਕੇ ਜਿਹੜਾ ਉਹ ਆਪਣੀ ਲੱਤ ਫਸਾਏ ਜਾਂ ਕੋਈ ਹੋਏ ਉਹਦੇ ਲਈ ਉਹ ਜਵਾਬਦੇਹ ਹੋਣਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ, ਆਦਾਬ ਅਰਜ਼ ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦਾ ਇਸ਼ੂ ਸਪੋਰਟ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂ ਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ TV 84 ਦੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ। ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ। ਅੱਜ 19 ਮਾਰਚ 2025 6 ਚੇਤ ਨਾਨਕ ਚਾਹੀ ਸੰਮਤ 557 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਪ੍ਰਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿਨ ਦਾ ਇੱਕੋ ਇੱਕ ਚੈਨਲ TV 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਨ ਕੇਬਲ, ਵਰਫਨ ਕੈਨੇਡਾ, ਰੋਕੂ, ਜਾਦੂ ਬਾਕਸ, ਸ਼ਾਵਾ, ਫੇਸਬੁੱਕ TV 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV 84 ਨਾਲ ਜੋ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ, ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਦੀ ਸਪਾਂਸਰਸ਼ਿਪ ਦੇ ਵਾਲਿਆਂ ਨਾਲ। ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਟੋਰਾਂਟੋ ਕੈਨੇਡਾ ਤੋਂ ਸਰਦਾਰ ਕੁਲਦੀਪ ਸਿੰਘ ਜੀ ਹੋਰਾਂ ਵੱਲੋਂ। ਸੋ ਇਹਨਾਂ ਨੇ TV 84 ਦੇ ਕੰਮ ਦੀ ਸ਼ਲਾਘਾ ਕੀਤੀ ਔਰ ਖਾਲਸਾ ਦੀ ਪ੍ਰਾਪਤੀ ਦੀ ਅਰਦਾਸ ਕੀਤੀ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਕੁਲਦੀਪ ਸਿੰਘ ਜੀ ਹੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166619184 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵੀਅਰਸ, ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਦਿੱਲੀ ਵਿੱਚ ਭਾਰਤ ਸਰਕਾਰ ਵੱਲੋਂ ਕਰਵਾਏ ਗਏ ਰਾਏਸੀਨਾ ਡਾਇਲਾਗ ਵਿੱਚ ਲਗਭਗ 20 ਮੁਲਕਾਂ ਦੇ ਮੁਖੀ ਜਾਂ ਨੁਮਾਇੰਦੇ ਸ਼ਾਮਿਲ ਹੋਏ। ਮੋਦੀ ਨੇ ਅਮਰੀਕਾ ਤੇ ਨਿਊਜ਼ੀਲੈਂਡ ਦੇ ਵਫਦਾਂ ਕੋਲ ਖਾਲਿਸਤਾਨ ਦਾ ਮੁੱਦਾ ਉਠਾਇਆ, ਖਾਲਿਸਤਾਨ ਰੈਫਰੈਂਡਮ ਦੇ ਖਿਲਾਫ ਵਿਰੋਧ ਪ੍ਰਗਟ ਕੀਤਾ। ਨਿਊਜ਼ੀਲੈਂਡ ਦੇ ਪ੍ਰਾਈਮ ਮਿਨਿਸਟਰ ਕ੍ਰਿਸਟੋਫਰ ਲਕਸਨ ਨੂੰ ਮੋਦੀ ਸਰਕਾਰ ਅਤੇ ਹਿੰਦੂਤਵੀ ਪੱਤਰਕਾਰਾਂ ਵੱਲੋਂ ਪੂਰੀ ਤਰ੍ਹਾਂ ਗ੍ਰਿਲ ਕੀਤਾ ਗਿਆ। ਪਰ ਨਿਊਜ਼ੀਲੈਂਡ ਦੇ ਪ੍ਰਾਈਮ ਮਿਨਿਸਟਰ ਨੇ ਫ੍ਰੀ ਸਪੀਚ ਯਾਨੀ ਕਿ ਵਿਚਾਰਾਂ ਦੇ ਆਜ਼ਾਦਾਨਾ ਤੌਰ ਤੇ ਪ੍ਰਗਟਾਵੇ ਦੇ ਹੱਕ ਦੀ ਗੱਲ ਕਰਦਿਆਂ ਭਾਰਤ ਸਰਕਾਰ ਨੂੰ ਘਾ ਨਹੀਂ ਪਾਇਆ। ਅਸੀਂ ਨਿਊਜ਼ੀਲੈਂਡ ਦੇ ਪ੍ਰਾਈਮ ਮਿਨਿਸਟਰ ਵੱਲੋਂ ਖਾਲਸਾ ਲਈ ਲਏ ਗਏ ਸਟੈਂਡ ਦੀ ਸ਼ਲਾਘਾ ਕਰਦੇ ਹਾਂ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ ਦੇਖਣ ਸੁਣ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਸਭ ਤੋਂ ਪਹਿਲਾਂ ਤਾਂ ਅਸੀਂ ਮਾਫੀ ਚਾਹੁੰਦੇ ਹਾਂ ਕਿ ਕੱਲ੍ਹ ਮੈਨੂੰ ਵਾਸ਼ਿੰਗਟਨ DC ਜਾਣਾ ਪਿਆ ਔਰ ਕੱਲ੍ਹ ਦਾ ਪ੍ਰੋਗਰਾਮ ਵੀਰ ਸੁਖਵਿੰਦਰ ਸਿੰਘ, ਅਮਰਵੀਰ ਸਿੰਘ ਹੋਰਾਂ ਨੇ ਕੀਤਾ, ਜਿਸ ਦੀ ਅਸੀਂ ਮਾਫੀ ਚਾਹੁੰਦੇ ਹਾਂ। ਸਭ ਤੋਂ ਪਹਿਲਾਂ ਸਾਡੇ ਵੀਰ ਸਰ ਕੁਲਦੀਪ ਸਿੰਘ ਜਿਹੜੇ ਮੌਂਟਰੀਆਲ ਸਨ, ਹੁਣ ਆਪਣੇ ਟੋਰਾਂਟੋ ਨਿਵਾਸੀ ਨੇ, ਉਹਨਾਂ ਦਾ ਅਸੀਂ ਸ਼ੁਕਰੀਆ ਅਦਾ ਕਰਦੇ ਹਾਂ। ਇਹ ਬਹੁਤ ਹੀ ਉਤਸ਼ਾਹੀ ਨੌਜਵਾਨ ਨੇ, ਬਹੁਤ ਤੇਜ਼ ਵਗਣ ਵਾਲੇ
ਹਰ ਗੱਲ ਨੂੰ ਸਮਝਣ ਵਾਲੇ, ਸ਼ਾਇਰੀ ਵੀ ਕਰਦੇ ਨੇ ਔਰ ਆਪਣੀ ਕਿਰਤ ਕਮਾਈ ਕਰਦੇ ਨੇ। ਔਰ ਉਸ ਕਿਰਤ 'ਚੋਂ ਜਦੋਂ ਵੀ ਉਹਨਾਂ ਨਾਲ ਗੁਫ਼ਤਗੂ ਜਾਂ ਗੱਲਬਾਤ ਹੁੰਦੀ ਹੈ, ਜਿਵੇਂ ਅੱਜ ਜਦੋਂ ਅਸੀਂ ਵਾਪਸ ਆ ਰਹੇ ਸੀ ਵਾਸ਼ਿੰਗਟਨ ਤੋਂ, ਤੇ ਉਹ ਹਮੇਸ਼ਾ ਹੀ TV 84 ਦੇ ਲਈ ਜਿਹੜਾ ਉਹ ਜਿੱਥੇ ਲਿਬਰਲੀ ਡੋਨੇਟ ਕਰਦੇ ਨੇ ਉੱਥੇ ਉਹ ਹੋਰ ਵੀ ਅੱਗੇ ਵੱਧ ਕੇ ਸੇਵਾਵਾਂ ਨਿਭਾਉਣਾ ਚਾਹੁੰਦੇ ਨੇ। ਤੇ ਮੈਂ ਉਹਨਾਂ ਨੂੰ ਇਹੀ ਕਿਹਾ, ਮੈਂ ਕਿਹਾ ਕਿ ਬਈ ਅਜੇ ਜੈਸਾ ਵਿਤ ਤੈਸਾ ਹੋਏ ਵਰਤੇ, ਆਪਣਾ ਬਲ ਨਹੀਂ ਹਾਰੇ। ਹਰ ਇੱਕ ਦਾ ਰੋਲ ਬਹੁਤ ਸਾਰੀਆਂ ਥਾਵਾਂ ਤੇ ਹੋਣਾ ਹੈ। ਜਿਨ੍ਹਾਂ ਹਾਲਾਤਾਂ 'ਚੋਂ ਇਸ ਵੇਲੇ ਕੌਮ ਗੁਜ਼ਰ ਰਹੀ ਹੈ, ਉਹ ਬੇਸ਼ੱਕ ਨੈਗੇਟਿਵਿਟੀ ਵੀ ਕਈ ਵਾਰ ਨਜ਼ਰ ਆਉਂਦੀ ਹੈ, ਚੈਲੰਜਸ ਵੀ ਨੇ, ਪਰ ਓਪਰਚੁਨਿਟੀਜ਼ ਵੀ ਚੈਲੰਜਸ 'ਚੋਂ ਹੀ ਨਿਕਲਦੇ ਨੇ। ਔਰ ਨਿੱਜੀ ਜ਼ਿੰਦਗੀ ਬਾਰੇ ਵੀ ਅਕਸਰ ਜਿਹੜੇ ਐਕਸਪਰਟ ਨੇ ਸਾਈਕੋਲੋਜੀ ਦੇ ਜਾਂ ਮਨੋਵਿਗਿਆਨ ਦੇ, ਉਹ ਕਹਿਣਗੇ ਕਿ ਕਾਮਯਾਬੀ ਵੀ ਉਹਨਾਂ ਨੂੰ ਹੀ ਹਾਸਲ ਹੁੰਦੀ ਹੈ ਜਿਹੜੇ ਚੈਲੰਜ ਨੂੰ ਫੇਸ ਕਰਦੇ ਨੇ, ਉਹਨੂੰ ਟੈਕਲ ਕਰਦੇ ਨੇ, ਹੈਂਡਲ ਕਰਦੇ ਨੇ। ਕਿਉਂਕਿ ਚੈਲੰਜ ਔਰ ਜੇ ਚੈਲੰਜ ਨਹੀਂ ਹੈ ਤਾਂ ਓਪਰਚੁਨਿਟੀ ਨਹੀਂ ਹੈ। ਉਹ ਤੁਸੀਂ ਸਟੇਟਸ ਕੋ ਦੇ ਵਿੱਚ ਸਦੀਆਂ ਗੁਲਾਮ ਬੈਠੇ ਰਹੋ। ਜੇ ਅਸੀਂ ਭਾਰਤ ਦੇ ਹਵਾਲੇ ਨਾਲ ਹੀ ਦੇਖੀਏ ਕਿ ਜੇ ਆਲਮੋਸਟ 1000 ਸਾਲ ਜੁੱਤੀਆਂ ਖਾਂਦੇ ਰਹੇ, ਜਿਹੜਾ ਕੋਈ ਆਇਆ 5-7 ਹਜ਼ਾਰ ਗਡਰੀਆ ਇਕੱਠਾ ਕਰਕੇ ਉੱਥੋਂ ਅਫਗਾਨਿਸਤਾਨ ਤੋਂ ਦਰਾ ਖੈਬਰ ਟੱਪਿਆ, ਇੰਡਸ ਦਰਿਆ ਟੱਪਿਆ, ਤੇ ਆ ਕੇ ਜਿਹੜਾ ਇਹਨਾਂ ਨੂੰ ਲੁੱਟ-ਕੁੱਟ ਕੇ ਲੈ ਗਿਆ ਫਿਰ। ਔਰ ਇਹ ਕਹਿਣ ਲੱਗ ਗਏ ਕਿ ਜੀ ਖਾਧਾ ਪੀਤਾ ਲਾਹੇਦਾ ਰਹਿੰਦਾ ਅਹਿਮਦ ਸ਼ਾਹ ਦਾ। ਇਹ ਆਪਣੇ ਆਪ ਦੇ ਵਿੱਚ ਇਹ ਸੀ ਕਿ ਵੀ ਉਹਨਾਂ ਨੇ ਐਕਸੈਪਟ ਕਰ ਲਿਆ ਵੀ ਜੋ ਵੀ ਸਟੇਟਸ ਕੋ ਹੈ। ਔਰ ਇਵੇਂ ਹੀ ਅਸੀਂ ਕਹਿੰਦੇ ਹਾਂ ਵੀ ਇਹੀ ਹਾਲ ਮਾਲਕ ਤੇ ਨੌਕਰ 'ਚ ਹੁੰਦਾ ਹੈ। ਜੇ ਨੌਕਰ ਦੀ ਐਕਸਪਲੋਇਟੇਸ਼ਨ ਵੀ ਹੋ ਰਹੀ ਹੈ ਤਾਂ ਚੁੱਪ ਕਰਕੇ ਜਰੀ ਜਾਂਦਾ ਤੇ ਬੜਾ ਅਮਨ ਹੋਏਗਾ। ਇਸੇ ਲਈ ਜਦੋਂ ਮਾਰਟਨ ਲੂਥਰ ਕਿੰਗ ਨੇ ਕਿਹਾ ਕਿ ਵੀ ਪੀਸ ਵਿਦਾਊਟ ਜਸਟਿਸ ਹੈਜ਼ ਨੋ ਮੀਨਿੰਗ, ਕਿ ਇਹਦਾ ਇੱਕ ਆਪਣੇ ਆਪ ਦੇ ਵਿੱਚ ਇੱਕ ਅਹਿਮੀਅਤ ਹੈ ਇਹ ਸਾਰੀ ਸਟੇਟਮੈਂਟ ਦੀ, ਕਿ ਜਦੋਂ ਵੀ ਤੁਸੀਂ ਕਿਸੇ ਵੀ ਸਟੇਟਸ ਕੋ ਨੂੰ ਚੈਲੰਜ ਕਰੋਗੇ, ਕਿਸੇ ਵੀ ਜਿਹੜੇ ਤੁਹਾਨੂੰ ਦੋਮ ਜਾਂ ਸੇਮ ਸੈਕੰਡ ਕਲਾਸ ਥਰਡ ਕਲਾਸ ਬਣਾਉਣ ਦੀ ਕੋਸ਼ਿਸ਼ ਨੇ, ਉਹਨਾਂ ਨੂੰ ਤੁਸੀਂ ਚੈਲੰਜ ਕਰੋਗੇ ਔਰ ਤੁਸੀਂ ਕਹੋਗੇ ਜੀ ਅਸੀਂ ਵੀ ਅਵਲ ਹੈ ਔਰ ਅਸੀਂ ਅਵਲ ਸਫ ਦੇ ਵਿੱਚ ਬਹਿਣਾ, ਉਦੋਂ ਟਕਰਾਅ ਹੋਏਗਾ। ਟਕਰਾਅ 'ਚ ਨੁਕਸਾਨ ਵੀ ਹੋਏਗਾ। ਔਰ ਕਈ ਵਾਰ ਇਹੀ ਕਾਰਨ ਹੈ ਜਦੋਂ ਅਸੀਂ ਗੁਲਾਮੀ ਔਰ ਆਜ਼ਾਦੀ ਦੀ ਲੜਾਈ ਦੀ, ਪਹਿਲੀ ਗੁਲਾਮੀ ਦਿਮਾਗ 'ਚ ਹੁੰਦੀ ਹੈ ਔਰ ਆਜ਼ਾਦੀ ਵੀ ਦਿਮਾਗ 'ਚ ਹੁੰਦੀ ਹੈ। ਜਿਨ੍ਹਾਂ ਨੇ ਮੈਂਟਲੀ ਸਲੇਵਰੀ ਕਬੂਲ ਕਰ ਲਈ ਉਹਨਾਂ ਨੂੰ ਫਰਕ ਵੀ ਦੱਸਣੋਂ ਹਟ ਜਾਂਦਾ ਹੈ। ਵਕਤ ਪਾ ਕੇ ਉਹਨਾਂ ਦੇ ਲਈ ਡੰਪ ਡਰਿਵਨ ਕੈਟਲ ਵਾਂਗ ਜਿਵੇਂ ਹਿੱਕ ਕੇ ਕੋਈ ਜਿਹੜਾ ਉਹ ਹੱਕ ਕੇ ਲਿਜਾ ਰਿਹਾ ਹੁੰਦਾ ਹੈ, ਉਹਨਾਂ ਨੂੰ ਕੀ ਫਰਕ ਪੈਂਦਾ? ਉਹ ਉਸ ਆਵਾਜ਼ ਨਾਲ ਹੀ, ਜਿਹੜੀ ਆਜੜੀ ਦੀ ਆਵਾਜ਼ ਹੁੰਦੀ ਹੈ ਜਾਂ ਪਾਲੀ ਦੀ ਆਵਾਜ਼ ਹੁੰਦੀ ਹੈ, ਉਸ ਦੇ ਨਾਲ ਹੀ ਉਹ ਐ ਲਾਈਨ 'ਚ ਆਉਣੇ ਸ਼ੁਰੂ ਹੋ ਜਾਂਦੇ ਨੇ। ਸੋ ਇਸੇ ਤਰ੍ਹਾਂ ਜਿਹੜੇ ਜਦੋਂ ਅਸੀਂ ਗੁਲਾਮੀ ਦੀ ਜਾਂ ਸਟੇਟ ਆਫ ਮਾਈਂਡ ਦੀ ਗੱਲ ਕਰਦੇ ਹਾਂ, ਇਹ ਸ਼ਾਇਦ ਇੱਕ ਉਸ ਅਲਾਉਦੀਨ ਖਿਲਜੀ ਦੇ ਜ਼ਮਾਨੇ 'ਚ ਜਾਂ ਕਿਸੇ ਹੋਰ ਦੇ ਹਵਾਲੇ ਨਾਲ ਹੈ ਕਿ ਜੀ ਇੱਕ ਜਿਹੜਾ ਹਮਲਾਵਰ ਸੀ ਤੁਰਕ, ਉਹ ਜਿਹੜਾ ਮਾਰ ਰਿਹਾ ਸੀ, ਸਾਰੇ ਬੰਦੇ ਲਾਈਨ 'ਚ ਸੀ, ਉਹਨਾਂ ਨੂੰ ਵੱਢ ਰਿਹਾ ਸੀ ਤੇ ਉਹਦੀ ਤਲਵਾਰ ਟੁੱਟ ਗਈ। ਅਜੇ 50-60 ਲਾਈਨ 'ਚ ਖੜੇ ਸੀ ਜਿਹਨਾਂ ਨੂੰ ਮਾਰਨਾ ਸੀ। ਉਹਨਾਂ ਨੂੰ ਕਹਿੰਦਾ ਵੀ ਇੱਥੇ ਰਹੋ, ਮੈਂ ਆਇਆ ਥੋੜ੍ਹੀ ਦੇਰ ਬਾਅਦ। ਉਹ ਉੱਥੇ ਹੀ ਜਿਹੜੇ ਸਿਰ ਝੁਕਾ ਕੇ ਬੈਠੇ ਨੇ, ਉਹ ਜਾ ਕੇ ਜਦੋਂ ਤੱਕ ਨਵੀਂ ਤਲਵਾਰ ਲੈ ਕੇ ਆਇਆ, ਭਾਵੇਂ 2 ਘੰਟੇ ਬੀਤ ਗਏ, ਉਹਨੇ ਉਹ ਸਾਰੇ ਵੱਡੇ, ਉਹਨਾਂ ਦੀ ਹਿੰਮਤ ਹੀ ਨਹੀਂ ਹੋਈ ਕਿ ਉੱਥੋਂ ਹਿੱਲ ਸਕਣ। ਇਹੀ ਹੁੰਦਾ ਇਹ ਜਦੋਂ ਅਸੀਂ ਗੁਲਾਮੀ ਔਰ ਆਜ਼ਾਦੀ। ਇਸ ਲਈ ਮੈਂ ਅਕਸਰ ਆਪਣੀਆਂ ਪ੍ਰੈਜੈਂਟੇਸ਼ਨਸ ਦੇ ਵਿੱਚ ਇਹ ਕਹਿੰਦਾ ਕਿ ਗੁਲਾਮ ਉਹ ਬਣਦਾ ਜੋ ਗੁਲਾਮ ਰਹਿਣਾ ਚਾਹੁੰਦਾ। ਜੋ ਗੁਲਾਮ ਨਹੀਂ ਰਹਿਣਾ ਚਾਹੁੰਦਾ ਉਹਨੂੰ ਕੋਈ ਗੁਲਾਮ ਨਹੀਂ ਬਣਾ ਸਕਦਾ। ਇਹੀ ਕਾਰਨ ਹੈ ਜਦੋਂ ਕਈ ਵਾਰ ਇਹ ਸਟੇਟਮੈਂਟ ਵੀ ਅਸੀਂ ਦਿੰਦੇ ਹਾਂ ਜੇ ਅਸੀਂ ਗੁਲਾਮ ਹੈ, ਤੇ ਇਸ ਗੱਲ ਦਾ ਧਿਆਨ ਰਹੇ ਇਹ ਸਮਝਾਉਣ ਲਈ ਹੁੰਦਾ ਉਹਨਾਂ ਨੂੰ ਜਿਨ੍ਹਾਂ ਨੇ ਗੁਲਾਮੀ ਕਬੂਲੀ ਹੁੰਦੀ ਹੈ ਕਿ ਬਈ ਆਹ ਸਿੰਪਟਮ ਨੇ ਤੁਹਾਡੇ, ਉਹਨਾਂ ਨੂੰ ਲੱਗ ਰਿਹਾ ਹੁੰਦਾ ਵੀ ਇਹ ਨਾਰਮਲ ਹੈ, ਕਿਉਂਕਿ ਸਿੱਖ ਗੁਲਾਮੀ ਕਬੂਲਦਾ ਨਹੀਂ ਹੈ। ਇਹੀ ਕਾਰਨ ਹੈ ਕਿ ਜਦੋਂ ਅਸੀਂ ਬਿਲਕੁਲ ਜਿਹੜੀ ਕ੍ਰਿਸਟਲ ਕਲੀਅਰ ਡੈਫੀਨੇਸ਼ਨ ਸਿੱਖ ਦੀ ਪ੍ਰਾਚੀਨ ਪੰਥ ਪ੍ਰਕਾਸ਼ ਚੋਂ ਨਿਕਲਦੀ ਹੈ, ਖਾਲਸਾ ਬਾਦਸ਼ਾਹ ਜਾਂ ਬਾਗੀ, ਕਿ ਜਾਂ ਉਹ ਸੋਵਰਨ ਹੈ ਜਾਂ ਸੋਵਰਨਿਟੀ ਲਈ ਲੜ ਰਿਹਾ ਹੈ, ਉਸਨੇ ਗੁਲਾਮੀ ਨਹੀਂ ਕਬੂਲੀ ਹੋਈ। ਸੋ ਵੀਰ ਕੁਲਦੀਪ ਸਿੰਘ, ਇਹਨਾਂ ਦੇ ਭਰਾਤਾ, ਸਮੁੱਚਾ ਇਹਨਾਂ ਦਾ ਪਰਿਵਾਰ, ਅਸੀਂ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਕਿ ਉਹ ਪੂਰੀ ਆਜ਼ਾਦੀ ਦੀ ਭਾਵਨਾ ਨਾਲ ਓਤ-ਪੋਤ ਨੇ, ਇੱਥੋਂ ਦੇ ਸਮਾਗਮਾਂ 'ਚ ਵੀ ਪਹੁੰਚਦੇ ਨੇ ਔਰ ਹਰ ਲਿਹਾਜ਼ ਨਾਲ ਉਹ ਮੈਂਟਲੀ ਕਿਸੇ ਵੀ ਕੁਰਬਾਨੀ ਲਈ ਪੰਥ ਲਈ ਤਿਆਰ ਨੇ। ਮਹਾਰਾਜ ਉਹਨਾਂ ਦਾ ਇਹ ਜਜ਼ਬਾ ਬਣਾਈ ਰੱਖੇ। ਅਸੀਂ ਲਾਸਟ ਪ੍ਰੋਗਰਾਮ ਜਿਹੜਾ ਡੇ ਬਿਫੋਰ ਯੈਸਟਰਡੇ ਯਾਨੀ ਕਿ ਮੰਡੇ ਕੀਤਾ, ਉਹਦੇ 'ਚ ਅਸੀਂ ਰਾਇਸੀਨਾ ਡਾਇਲੌਗ ਦੀ ਗੱਲ ਕੀਤੀ ਕਿ ਵੀ ਇਹਨਾਂ ਨੇ ਕੁਝ ਸਾਲ ਪਹਿਲਾਂ ਹੀ ਇਹ ਪ੍ਰਪੰਚ ਜਿਹਾ ਸ਼ੁਰੂ ਕੀਤਾ
ਮਕਸਦ ਤਾਂ ਇਹਨਾਂ ਦਾ ਆਪਣੇ ਆਪ ਨੂੰ ਭਾਰਤ ਵੱਲੋਂ ਪੱਛਮੀ ਮੁਲਕਾਂ ਦੇ ਨਾਲ ਕਬੂਲੀਅਤ ਜਾਂ ਇਹ ਦੱਸਣਾ ਹੈ ਕਿ ਜੀ ਦੇਖੋ ਅਸੀਂ ਡਾਇਲੌਗ ਔਰ ਅਸੀਂ ਜਿਹੜਾ ਫ੍ਰੀ ਸਪੀਚ ਔਰ ਮਸਲੇ ਦਾ ਹੱਲ ਡਿਸਕਸ਼ਨ ਰਾਹੀਂ ਔਰ ਫਲਾਣੇ ਰਾਹੀਂ ਕੱਢਣ ਦੇ ਔਰ ਜਿਵੇਂ ਇਹਨਾਂ ਨੇ ਉਹ ਪਖੰਡ ਜਿਹਾ ਬਣਾਇਆ ਹੋਇਆ ਵੀ ਰਿਪਬਲਿਕ ਡੇ ਦੇ ਮੌਕੇ ਕਿਸੇ ਨਾ ਕਿਸੇ ਬਾਹਰਲੇ ਨੂੰ ਲਿਆ ਕੇ ਉਹ ਅੰਗਰੇਜ਼ਾਂ ਦੇ ਜ਼ਮਾਨੇ ਦੀ ਜਿਹੜੀ ਪੈਰੇਡ ਟੈਕਨੀਕ ਹੈ ਲੱਤ ਜਿਹੜਾ ਉਹਦੇ ਨਾਲ ਅੱਡੀ ਮਾਰੀ ਤੇ ਕਦੇ ਉਹ ਉਧਾਰੇ ਲੈ ਕਿਸੇ ਦੇ ਜਾਂ ਖਰੀਦੇ ਟੈਂਕ ਦਿਖਾਤੇ ਜਾਂ ਕੋਈ ਜਹਾਜ਼ਾਂ ਦਾ ਦਿਖਾਤਾ ਔਰ ਕਿਸੇ ਨੂੰ VIP ਬਣਾਤਾ ਕਿ ਜੀ ਇਹ ਰਿਪਬਲਿਕ ਡੇ ਦਾ ਜਿਹੜਾ ਉਹ ਮੁੱਖ ਮਹਿਮਾਨ ਹੈ ਜਸਟ ਆਪਣਾ ਰੋਬ-ਦਾਬ ਦਿਖਾਉਣ ਲਈ। ਜਿਵੇਂ ਐਤਕੀ ਇੰਡੋਨੇਸ਼ੀਆ ਵਾਲੇ ਨੂੰ ਸੱਦਿਆ ਕਿਉਂਕਿ ਪਿਛਲੇ ਪੀਰੀਅਡ 'ਚ ਬਾਈਡਨ ਮੁੱਕਰ ਗਿਆ ਸੀ ਇਹ ਸਾਰੇ ਦੇ ਚੱਲਦੇ ਆ ਜੀ। ਔਰ ਇਸੇ ਤਰ੍ਹਾਂ ਹੀ ਇਹ ਰਾਇਸੀਨਾ ਡਾਇਲੌਗ ਵੀ ਇਹਨਾਂ ਨੇ ਰੱਖਿਆ ਹੈ ਕੁਝ ਸਾਲ ਪਹਿਲਾਂ ਕਿ ਜੀ ਉਹਦੇ ਜਿਹੜਾ ਇੱਕ ਪ੍ਰੀਜ਼ਾਈਡ ਕਰੇਗਾ ਔਰ ਇਸ ਵਾਰ ਇਸ ਓਵਰਆਲ ਡਾਇਲੌਗ ਨੂੰ ਜਿਹੜਾ ਕੁਝ ਦਿਨ ਚੱਲਦਾ ਹੈ ਅੱਡ-ਅੱਡ ਮੁਲਕਾਂ ਦੇ ਨੁਮਾਇੰਦੇ 20 ਤੋਂ ਜ਼ਿਆਦਾ ਦੇ ਜਿਹੜੇ ਨੇ ਹੈਡ ਆਫ ਸਟੇਟ ਘੱਟ ਸੀ ਜ਼ਿਆਦਾ ਫੋਰਨ ਮਿਨਿਸਟਰ ਜਾਂ ਦੂਜੇ ਸ਼ਾਮਲ ਹੁੰਦੇ ਨੇ ਉਹਨਾਂ ਦਾ ਇੱਕ ਚੀਫ ਗੈਸਟ ਵੀ ਹੁੰਦਾ। ਇਸ ਵਾਰ ਨਿਊਜ਼ੀਲੈਂਡ ਦੇ ਪ੍ਰਾਈਮ ਮਿਨਿਸਟਰ ਕ੍ਰਿਸਟੋਫਰ ਲਕਸਨ ਜਿਹੜੇ ਨੇ ਉਹ ਰਾਇਸੀਨਾ ਡਾਇਲੌਗ ਦੇ ਵਿੱਚ ਮੁੱਖ ਮਹਿਮਾਨ ਸਨ। ਔਰ ਇਸ ਤੋਂ ਇਲਾਵਾ ਜਿਵੇਂ ਅਸੀਂ ਦੇਖਿਆ ਵੀ ਉਸ ਤੋਂ ਇੱਕ ਦਿਨ ਪਹਿਲਾਂ ਰਾਇਸੀਨਾ ਡਾਇਲੌਗ ਸ਼ੁਰੂ ਹੋਣ ਤੋਂ ਪਹਿਲਾਂ ਅਜੀਤ ਡੋਵਾਲ ਜਿਹੜਾ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਹੈ ਅਮਰੀਕਾ ਦੇ ਵਿੱਚ ਵਾਂਟਡ ਹੈ ਉਹਨੂੰ ਸਮਨ ਵੀ ਸਰਵ ਹੋ ਚੁੱਕੇ ਨੇ ਜਦੋਂ ਹੁਣ ਮੋਦੀ ਦੇ ਨਾਲ ਆਇਆ ਸੀ ਔਰ ਉਸ ਤੋਂ ਪਹਿਲਾਂ ਜਦੋਂ ਮੋਦੀ ਆਇਆ ਸਤੰਬਰ ਦੇ ਮਹੀਨੇ 'ਚ ਤੇ ਉਦੋਂ ਇਸ ਡਰ ਦੇ ਮਾਰੇ ਹੀ ਨਹੀਂ ਸੀ ਆਇਆ ਕਿ ਮੈਨੂੰ ਜਿਹੜਾ ਉਹ ਅਰੈਸਟ ਕੀਤਾ ਜਾ ਸਕਦਾ ਜਾਂ ਸਮਨ ਸਰਵ ਹੋਣਗੇ। ਲੇਕਿਨ ਇਵੈਂਚੁਅਲੀ ਐਤਕੀ ਭਾਵੇਂ ਉਹ ਬੜੇ ਉਹਦਾ ਅੰਡਰ ਦਾ ਕਵਰ ਰੱਖਿਆ ਹੋਇਆ ਸੀ ਕਿ ਵੀ ਉਹਨੇ ਆਉਣਾ ਨਹੀਂ ਆਉਣਾ ਲੇਕਿਨ ਸਿਕਸ ਫਾਰ ਜਸਟਿਸ ਨੇ ਆਪਣੇ ਪ੍ਰੋਫੈਸ਼ਨਲ ਅੰਦਾਜ਼ ਦੇ ਵਿੱਚ ਅਜੀਤ ਡੋਵਲ ਜਿੱਥੇ ਵੀ ਠਹਿਰਿਆ ਸੀ ਜਾਂ ਦੂਜਾ ਉਹ ਜੋ ਵੀ ਇਸ ਕਨਵੈਨਸ਼ਨ ਦੇ ਥੱਲੇ ਹੇਗ ਕਨਵੈਨਸ਼ਨ ਹੈ ਜਾਂ ਅਦਰਵਾਈਜ਼ ਜਿਹੜੀ ਕੋਰਟ ਵਾਈਜ਼ ਸਮਨਸ ਡਿਲੀਵਰਡ ਵਾਲਾ ਲੀਗਲ ਆਸਪੈਕਟ ਹੁੰਦਾ ਹੈ ਉਹਨੂੰ ਫੁੱਲਫਿਲ ਕਰਦੇ ਉਹ ਡਿਲੀਵਰ ਕਰ ਦਿੱਤੇ। ਸੋ ਅਜੀਤ ਡੋਵਲ ਨੇ ਇਸ ਮੌਕੇ ਜਿਹੜੇ ਅੱਡ-ਅੱਡ ਮੁਲਕਾਂ ਦੇ ਸਪਾਈ ਮਾਸਟਰ ਨੇ ਹੈਡ ਆਫ ਦਾ ਇੰਟੈਲੀਜੈਂਸ ਚੀਫਸ ਜਿਹੜੇ ਨੇ ਹੈਡ ਨੇ ਉਹਨਾਂ ਨੂੰ ਵੀ ਇਨਵਾਈਟ ਕੀਤਾ ਹੋਇਆ ਸੀ ਔਰ ਇਹ ਪਹਿਲੀ ਵਾਰ ਸੀ ਕਿ ਇਸ ਲਗਭਗ 2 ਸਾਲ ਬਾਅਦ ਜਦੋਂ ਦਾ ਇਹ ਵਾਕਿਆ ਹਰਦੀਪ ਸਿੰਘ ਨਿੱਜਰ ਦੇ ਮਰਡਰ ਦਾ ਹੋਇਆ ਕੈਨੇਡਾ ਦਾ ਜਿਹੜਾ ਸਪਾਈ ਚੀਫ ਹੈ ਉਹ ਵੀ ਗਿਆ ਸੀਸਸ ਦਾ ਔਰ 5 ਆਈਜ਼ ਕੰਟਰੀਜ਼ ਜਿਹਦੇ ਵਿੱਚ ਅਮਰੀਕਾ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ UK ਉਹਨਾਂ ਦੇ ਸਾਰੇ ਹੈਡ ਆਫ ਦਾ ਸਟੇਟ ਸਨ। ਸੋ ਉਹਨਾਂ ਦੇ ਨਾਲ ਜਿਹੜੀ ਹੈ ਮੁਲਾਕਾਤ ਹੋਈ ਔਰ ਕਿਉਂਕਿ ਅਮਰੀਕਾ ਦੇ ਵਿੱਚ ਆਫ ਇੰਟਰਸਟ ਹੈ ਤੁਲਸੀ ਗੈਬਰਡ ਜਿਸ ਦੀਆਂ ਰੂਟਸ ਹਿੰਦੂਤਵਾ ਦੀਆਂ ਆਈਡੀਓਲੋਜੀ 'ਚ ਨੇ ਪਰ ਉਸ ਨੇ ਜਿਹੜਾ ਅਖੀਰਲੇ ਪੀਰੀਅਡ 'ਚ ਟਰੰਪ ਦੇ ਨਾਲ ਲਾਇਲਟੀ ਦਿਖਾਈ ਹਾਲਾਂ ਉਸ ਦੀ ਬੈਕਗਰਾਊਂਡ ਸ਼ੱਕੀ ਅੰਦਾਜ਼ 'ਚ ਉਹ ਕਾਂਗਰਸ ਵੂਮਨ ਔਰ ਡੈਮੋਕ੍ਰੈਟ ਦੀ ਉਹ ਈਵਨ ਪ੍ਰੈਜ਼ੀਡੈਂਸ਼ੀਅਲ ਰੇਸ ਦੇ ਵਿੱਚ ਪ੍ਰਾਇਮਰੀ ਦੇ ਵਿੱਚ ਵੀ ਉਹਨੇ ਰਨ ਕੀਤਾ। ਰਸ਼ੀਅਨ ਜਿਹੜਾ ਯੂਕਰੇਨ ਦੇ ਮਾਮਲੇ ਦੇ ਵਿੱਚ ਪੁਤਿਨ ਦੀ ਹਮਾਇਤ ਸੀਰੀਆ ਦੀ ਹਮਾਇਤ ਕਈ ਕੁਛ ਐਸਾ ਲੇਕਿਨ ਅਸੀਂ ਹੁਣ ਉਸ ਵੇਰ ਵਿੱਚ ਨਹੀਂ ਜਾਵਾਂਗੇ। ਉਹ ਆਲਰੇਡੀ ਜਿਹੜੀਆਂ ਉਹ ਨੈਸ਼ਨਲ ਇੰਟੈਲੀਜੈਂਸ ਡਾਇਰੈਕਟਰ ਹੈ ਜਿਹੜੀ 18 ਅਮਰੀਕਾ ਦੀਆਂ ਖੁਫੀਆ ਏਜੰਸੀਆਂ ਨੂੰ ਹੈਡ ਕਰਦੀ ਹੈ ਔਰ ਆਲਮੋਸਟ $70 ਬਿਲੀਅਨ ਦੇ ਲਗਭਗ ਬਜਟ ਹੈ। ਸੋ ਤੁਲਸੀ ਮੋਦੀ ਵੀ ਜਦੋਂ ਹੁਣ ਆਪਣੀ ਵਿਜ਼ਿਟ ਦੇ ਵੇਲੇ ਪ੍ਰੈਜ਼ੀਡੈਂਟ ਟਰੰਪ ਨੂੰ ਮਿਲਣ ਦੇ ਲਈ ਆਏ ਤੇ ਉਸ ਤੋਂ ਪ੍ਰੀਵੀਅਸ ਈਵਨਿੰਗ ਪਹਿਲੀ ਮੁਲਾਕਾਤ ਵਾਸ਼ਿੰਗਟਨ DC 'ਚ ਤੁਲਸੀ ਗੈਬਰਡ ਦੇ ਨਾਲ ਹੀ ਹੋਈ। ਸੋ ਤੁਲਸੀ ਗੈਬਰਡ ਜ਼ਾਹਰ ਹੈ ਉਸਨੇ ਰਾਇਸੀਨਾ ਡਾਇਲੌਗ ਦੇ ਵਿੱਚ ਵੀ ਐਡਰੈਸ ਕੀਤਾ ਲੇਕਿਨ ਉਸ ਤੋਂ ਬਿਫੋਰ ਇਹ ਸਾਰੀ ਮੀਟਿੰਗ ਦੇ ਚੱਲਦੇ ਆ ਜਿਹੜੀ ਗੱਲ ਪਬਲਿਕਲੀ ਕਿਉਂਕਿ ਮੀਡੀਆ ਰਾਹੀਂ ਸਾਹਮਣੇ ਆਈ ਫਿਰ ਤੁਲਸੀ ਗੈਬਰਡ ਨੇ ਜਿਹੜਾ ਡਿਫੈਂਸ ਮਿਨਿਸਟਰ ਹੈ ਰਾਜਨਾਥ ਸਿੰਘ ਉਹਦੇ ਨਾਲ ਵੀ 1-to-1 ਮੁਲਾਕਾਤ ਕੀਤੀ ਜਿਵੇਂ ਅਸੀਂ ਦੱਸਿਆ ਸੀ ਕਿ ਜਿਹੜੀ ਬਿਲੋ ਦਾ ਪ੍ਰੋਟੋਕਾਲ ਹੈ ਕਿਉਂਕਿ ਡਿਫੈਂਸ ਮਿਨਿਸਟਰ ਨਾਲ ਸੈਕਟਰੀ ਆਫ ਡਿਫੈਂਸ ਉਹਦਾ ਪ੍ਰੋਟੋਕਾਲ ਪਰ ਉੱਥੇ ਉਹਨਾਂ ਨੂੰ ਤਾਂ ਕੋਈ ਗੋਰਾ ਆ ਜਾਏ ਸਾਹਿਬ ਆ ਗਿਆ ਔਰ ਇਹ ਵੀ ਉਹ ਇੰਡੀਅਨ ਜਿਹੜੇ ਕਿ ਫਸੇ ਹੋਏ ਨੇ ਟਰਾਂਸਨੈਸ਼ਨਲ ਰਿਪਰੈਸ਼ਨ ਕ੍ਰਾਈਮ ਦੇ ਥੱਲੇ ਉਹ ਆਪਣੀ ਕਰਾਊਡ ਨੂੰ ਵੀ ਇਹ ਪ੍ਰਭਾਵ ਦੇਣਾ ਚਾਹੁੰਦੇ ਨੇ ਦੇਖੋ ਜੀ ਅਸੀਂ ਬਾਹਰਲੇ ਮੁਲਕਾਂ 'ਚ ਵੀ ਖਾਲਿਸਤਾਨੀਆਂ ਨੂੰ ਨੱਥ ਪਾਉਣ ਦੇ ਲਈ ਹੁਣ ਜਿਹੜਾ ਅਸੀਂ ਐਗਰੈਸਿਵ ਹੋ ਗਏ। ਸੋ ਅਦਰਵਾਈਜ਼ ਕੋਈ ਇਹ ਸੈਂਸ ਨਹੀਂ ਸੀ ਬਣਦੀ ਕਿ ਰਾਜਨਾਥ ਸਿੰਘ
ਪਰਸਨਲ ਹੈ, ਕਿਉਂਕਿ ਤੁਲਸੀ ਗੈਬਟ ਅਮਰੀਕਾ ਨੂੰ ਰਿਪਰੈਜ਼ੈਂਟ ਕਰਦੀ ਹੈ, ਅਮਰੀਕਾ ਦੇ ਇੰਟਰਸਟ ਨੂੰ ਰਿਪਰੈਜ਼ੈਂਟ ਕਰਦੀ ਹੈ, ਅੱਛਾ ਅਮਰੀਕਾ ਦੀ ਸਪਾਈ ਏਜੰਸੀਜ਼ ਨੂੰ ਹੈਡ ਕਰਦੀ ਹੈ। ਔਰ ਅਮਰੀਕਾ ਨੇ ਨਿਖਿਲ ਗੁਪਤੇ ਨੂੰ ਐਕਸਟ੍ਰਾਡਾਈਟ ਕਰਕੇ ਚੈੱਕ ਰਿਪਬਲਿਕ ਤੋਂ ਲਿਆਂਦਾ ਹੋਇਆ ਹੈ, ਕਿਉਂਕਿ ਉਸ ਨੇ ਅਮਰੀਕਾ ਦੀ ਸੋਇਲ ਦੇ ਉੱਤੇ ਇੱਕ ਅਮਰੀਕਨ ਸਿਟੀਜ਼ਨ ਨੂੰ ਮਾਰਨ ਦੀ ਜਿਹੜੀ ਹੈ ਉਹ ਇਕੱਲੀ ਤਰਕੀਬ ਹੀ ਨਹੀਂ ਕੀਤੀ, ਉਹ ਐਗਜ਼ੀਕਿਊਟ ਕਰਨ ਤੱਕ ਜਿਵੇਂ ਮਨੀ ਇਨ ਐਡਵਾਂਸ ਕਿੰਨੇ $1000 ਦਿੱਤੇ, ਕਿਵੇਂ ਸਾਰਾ ਕਿਲਿੰਗ ਦਾ ਪ੍ਰਬੰਧ ਕੀਤਾ ਹੈ। ਔਰ ਉਸ ਤੋਂ ਇਲਾਵਾ ਹਰਦੀਪ ਸਿੰਘ ਨਿੱਜਰ ਦਾ ਕੇਸ, ਕਿਉਂਕਿ ਕੈਨੇਡਾ ਦੇ ਕੋਲ ਵੀ ਜੇ ਉਸ ਸਾਰੇ ਕ੍ਰਿਮੀਨਲ ਟਰਾਇਲ ਦੇ ਵਿੱਚ ਜਿਹੜਾ ਹਰਦੀਪ ਸਿੰਘ ਨਿੱਜਰ ਦੇ ਮਰਡਰਸ ਦੇ ਖਿਲਾਫ ਚੱਲ ਰਿਹਾ ਹੈ, ਸੋ ਇਹ ਇੱਕ ਬਹੁਤ ਵੱਡੀ ਐਵੀਡੈਂਸ ਹੋਏਗੀ। ਹੁਣ ਇਹ ਜਦੋਂ ਕਿ ਇੱਕ ਮੁਲਕ ਦੇ ਵਿੱਚ ਤੁਹਾਡਾ ਸ਼ਹਿਰੀ, ਕਿਉਂਕਿ ਨਿਖਿਲ ਗੁਪਤਾ ਇੰਡੀਅਨ ਸਿਟੀਜ਼ਨ ਹੈ, ਔਰ ਤੁਸੀਂ ਖੁਦ ਆਪਣੇ ਰਾਹ ਦਾ ਅਫੀਸ਼ੀਅਲ ਜਿਹੜਾ ਜਿਹਨੂੰ ਕਿਹਾ ਕਿ ਜੀ ਇਹ ਜਿਹੜਾ ਉਹ ਕੀ ਉਹਨੂੰ ਲੋਨ ਵੋਲਫ ਕਹਿੰਦੇ ਨੇ ਕਿ ਜੀ ਉਹਨੇ ਕੋਈ ਸਾਡੀ ਪਰਮਿਸ਼ਨ ਨਾਲ ਨਹੀਂ ਕੀਤਾ, ਆਪਣੇ ਤਾਂ ਬਿਲਕੁਲ ਝੂਠ। ਲੇਕਿਨ ਜਦੋਂ ਤੁਸੀਂ ਖੁਦ ਅਮਰੀਕਨ ਸਿਸਟਮ ਨੇ ਤੁਹਾਨੂੰ ਪਕੜਿਆ ਹੋਏ, ਫੜਿਆ ਹੋਏ, ਤੁਹਾਨੂੰ ਜਵਾਬਦੇਹ ਬਣਾਇਆ ਹੋਏ, ਜਾਂ ਤੁਸੀਂ ਅੰਡਰ ਟਰਾਇਲ ਹੋਏ ਔਰ ਉਹਦੀਆਂ ਹੋਰ ਪਰਤਾਂ ਖੁੱਲ੍ਹਣੀਆਂ ਹੋਣ ਤੇ ਤੁਸੀਂ ਇਹ ਰੌਲਾ ਪਾਓ ਜਿਵੇਂ ਰਾਜਨਾਥ ਸਿੰਘ ਨੇ ਪਾਇਆ ਕਿ ਜੀ ਇਹ ਟੈਰਰਿਸਟ ਆਰਗੇਨਾਈਜੇਸ਼ਨ ਸਿੱਖਸ ਫਾਰ ਜਸਟਿਸ, ਅਸੀਂ ਇਹਨੂੰ 2018 ਦਾ ਐਲਾਨਿਆ ਹੋਇਆ, ਗੁਰਪਤਵੰਤ ਸਿੰਘ ਪੰਨੂ ਇਹ ਉਹ, ਇਹਨੂੰ ਅਮਰੀਕਾ ਵੀ ਟੈਰਰਿਸਟ ਆਰਗੇਨਾਈਜੇਸ਼ਨ ਜਿਹੜਾ ਉਹ ਐਲਾਨੇ। ਹੁਣ ਇਹ ਸਾਰੇ ਪਾਰਟ ਦੇ ਚੱਲਦੇ ਆ, ਹਾਲਾਂਕਿ ਤੁਲਸੀ ਗੈਬਟ ਦਾ ਕੋਈ ਇਸ ਕਿਸਮ ਦਾ ਬਿਆਨ ਕਿਤੇ ਦੇਖਣ 'ਚ ਨਹੀਂ ਆਇਆ ਜਿਹਦੇ 'ਚ ਉਹਨੇ ਕਿਹਾ ਹੋਇਆ ਜੀ ਹਾਂ ਅਸੀਂ ਤੁਹਾਡੀ ਇਸ ਮੰਗ 'ਤੇ ਗੌਰ ਕਰਾਂਗੇ, ਉਹਨਾਂ ਨੇ ਸੁਣ ਲਿਆ। ਲੇਕਿਨ ਇਸ ਤੋਂ ਇਹ ਇਵੇਂ ਲੱਗਦਾ ਹੈ ਜਿਵੇਂ ਕਿ ਉਹਨਾਂ ਦੀ ਦਿਲਵਦੀ ਤਾਂ ਆਪਣੀ ਥਾਂ, ਪਰ ਉਹ ਆਪਣੀ ਕਰਾਊਡ ਨੂੰ ਵੀ ਜਿਹੜਾ ਉਹ ਇੰਡੀਅਨ ਜਿਹੜੇ ਨੇ ਸਾਰੇ ਮੋਦੀ ਭਗਤ, ਉਹਨਾਂ ਨੂੰ ਵੀ ਇਹ ਮੈਸੇਜ ਦੇਣਾ ਚਾਹ ਰਹੇ ਸੀ ਕਿ ਜੀ ਦੇਖੋ ਅਸੀਂ ਕਿੰਨਾ ਐਗਰੈਸਿਵਲੀ ਇਹ ਸਾਰੇ ਨੂੰ ਕਰ ਰਹੇ ਹਾਂ। ਦੂਸਰੇ ਪਾਸੇ ਅਸੀਂ ਇਹ ਦੇਖਦੇ ਹਾਂ ਵੀ ਇਕੱਲਾ ਇੱਥੋਂ ਤੱਕ ਮੋਦੀ ਨੇ ਵੀ ਇਸ ਦਾ ਜਿਹੜਾ ਸਿੱਧਾ ਮੈਂਸ਼ਨ ਕੀਤਾ, ਲੇਕਿਨ ਅਮਰੀਕਾ 'ਚ ਤਾਂ ਉਹਨਾਂ ਨੂੰ ਪਤਾ ਹੈ ਵੀ ਫਸੇ ਹੋਏ ਨੇ। ਅਲਟੀਮੇਟਲੀ ਜਿਹੜਾ ਹੈ ਉਹ ਟਰੰਪ ਨੇ ਟੈਰਿਫ ਵਾਲੀ ਜਿਹੜੀ ਹੈ ਉਹ ਕੰਡਾ ਉਹ ਵੀ ਫਸਾਇਆ ਹੋਇਆ ਹੈ, ਔਰ ਉਹਨਾਂ ਦਾ ਸਿਰ ਜਿਹੜਾ ਹੈ ਉਹ ਸ਼ਿਕੰਜੇ 'ਚ ਫਸਿਆ ਹੋਇਆ, ਉਹਦੇ 'ਚ ਪੈ ਰਹੀਆਂ ਨੇ, ਉਖਲੀ ਦੇ ਵਿੱਚ ਸਿਰ ਇਹਨਾਂ ਦਾ ਫਸਿਆ ਔਰ ਉਹ ਸਿੱਟਾਂ ਪੈ ਰਹੀਆਂ ਨੇ। ਲੇਕਿਨ ਇਹਨਾਂ ਨੇ ਜਿਸ ਅੰਦਾਜ਼ 'ਚ ਉਹਨੂੰ ਜਦੋਂ ਨਿਊਜ਼ੀਲੈਂਡ ਦੇ ਪ੍ਰਾਈਮ ਮਿਨਿਸਟਰ ਨੂੰ ਇਹਨਾਂ ਨੇ ਰਾਇਸੀਨਾ ਡਾਇਲੋਗ ਦੇ ਉਹ ਸਾਰੇ ਨੂੰ ਪ੍ਰੀਜ਼ਾਈਡ ਕਰਨ ਲਈ ਸੱਦਿਆ ਹੋਏਗਾ, ਮਿਸਟਰ ਕ੍ਰਿਸਟੋਫਰ ਲਗਜ਼ਨ ਨੂੰ ਵੀ ਇਹ ਆਈਡੀਆ ਨਹੀਂ ਹੋਏਗਾ ਵੀ ਇਹ ਕਿੰਨੇ ਘਟੀਆ ਲੋਕ ਨੇ ਔਰ ਇਹਨਾਂ ਦਾ ਅਸਲ ਮੰਤਵ ਕੀ ਹੈ, ਇਹ ਕੀ ਕਰਨਾ ਚਾਹੁੰਦੇ ਨੇ। ਔਰ ਇਹ ਸਾਰੇ 'ਚੋਂ ਤੁਸੀਂ ਆਪਣੀ ਧਰਤੀ 'ਤੇ ਸੱਦ ਕੇ ਜਿਹੜੀ ਕੰਮ ਦੇ ਲਈ ਤੁਸੀਂ ਸੱਦਿਆ ਉਹਨੇ ਡਿਲੀਵਰ ਕੀਤਾ, ਬਹੁਤ ਅੱਛਾ ਉਹਦਾ ਐਡਰੈਸ ਸੀ। ਇੰਡੀਆ ਦੇ ਨਾਲ ਨਿਊਜ਼ੀਲੈਂਡ ਡਾਇਰੈਕਟ ਟ੍ਰੇਡ ਟਾਕ ਜਿਹੜੀ 10 ਸਾਲ ਤੋਂ ਰੁਕੀ ਹੋਈ ਹੈ ਉਸ ਨੂੰ ਵੀ ਕਿਸੇ ਤਨ ਪਤਨ ਲਾਉਣਾ ਚਾਹੁੰਦਾ ਹੈ, ਔਰ ਦੂਸਰੇ ਮੁੱਦੇ ਦੇ ਉੱਤੇ ਵੀ ਜਿਹੜਾ ਉਹ ਇੰਡੀਆ ਦੇ ਨਾਲ ਡਿਫੈਂਸ ਪੈਕਟ ਤੱਕ ਜਾ ਰਿਹਾ। ਲੇਕਿਨ ਇਸ ਸਭ ਦੇ ਬਾਵਜੂਦ ਜਿਵੇਂ ਪ੍ਰਾਈਮ ਮਿਨਿਸਟਰ ਕ੍ਰਿਸਟੋਫਰ ਨੂੰ ਬੇਇੱਜ਼ਤ ਕੀਤਾ ਗਿਆ, ਔਰ ਮੈਨੂੰ ਇਹ ਲੱਗਦਾ ਹੈ ਕਿ ਵੀ ਜੇ ਹੈ ਤਾਂ ਗੈਰਤਮੰਦ, ਉਹਨੇ ਆਪਣਾ ਸਟੈਂਡ ਤਾਂ ਨਹੀਂ ਕੋਈ ਵੀ ਕਮਜ਼ੋਰ ਕੀਤਾ, ਲੇਕਿਨ ਇਹ ਤੁਹਾਨੂੰ ਨਜ਼ਰ ਆ ਰਿਹਾ ਹੈ ਵੀ ਉਹਨੂੰ ਤੁਸੀਂ ਕਿਵੇਂ ਐਮਬੈਰਸ ਕਰ ਰਹੇ ਹੋ। ਮੋਦੀ ਨੇ ਵੀ ਆਪਣੇ ਨਾਲ ਜੁਆਇੰਟ ਪ੍ਰੈਸ ਕਾਨਫਰੰਸ ਜਾਂ ਦੂਜੇ ਦੇ ਵੇਲੇ ਖਾਲਿਸਤਾਨ ਦਾ ਮੁੱਦਾ ਕਿ ਜੀ ਨਿਊਜ਼ੀਲੈਂਡ 'ਚ ਐਂਟੀ ਇੰਡੀਆ ਐਲੀਮੈਂਟ ਔਰ ਦਹਿਸ਼ਤਗਰਦ ਐਲੀਮੈਂਟ ਔਰ ਇਹ ਉਹ ਨੇ, ਇਹਨਾਂ ਨੂੰ ਜਿਹੜਾ ਉਹ ਨੱਥ ਪਾਈ ਜਾਏ ਕਹਿਣਾ ਹੋਏ। ਹਾਲਾਂ ਉਹਨੇ ਉਸ ਪ੍ਰੈਸ ਕਾਨਫਰੰਸ ਵੀ ਬੜੀ ਕਲੀਅਰਲੀ ਇਹ ਕਿਹਾ ਕਿ ਜੀ ਇਹ ਜਿਹੜਾ ਨਿਊਜ਼ੀਲੈਂਡ ਦੇ ਵਿੱਚ ਜਿਹੜੇ ਫ੍ਰੀ ਸਪੀਚ ਲਾਅ ਨੇ ਉਹ ਬੜੇ ਲਿਬਰਲ ਨੇ, ਅਸੀਂ ਲਿਬਰਲ ਡੈਮੋਕ੍ਰੇਸੀ ਹੈ ਔਰ ਇਸ ਦੇ ਨਾਲ ਸਾਡੀ ਪੁਲਿਸ ਬੜੀ ਸਟਰੋਂਗ ਹੈ, ਅਸੀਂ ਕਦੇ ਵੀ ਵਾਇਲੈਂਸ ਨਹੀਂ ਹੋਣ ਦਿੰਦੇ। ਔਰ ਇਸ ਸਾਰੇ ਯਾਨੀ ਉਹਨਾਂ ਨੇ ਮਕਸਦ ਤਾਂ ਉਹਨਾਂ ਦਾ ਜਿਹੜਾ ਲੇਟੈਸਟ ਖਾਲਿਸਤਾਨ ਰੈਫਰੈਂਡਮ 5 ਆਈਜ਼ ਕੰਟਰੀ 'ਚੋਂ ਨਿਊਜ਼ੀਲੈਂਡ 'ਚ ਹੋਇਆ, ਆਕਲੈਂਡ ਦੇ ਵਿੱਚ, ਜਿਹਦੇ 'ਚ ਵੱਡੀ ਗਿਣਤੀ 'ਚ ਉਹ ਲੱਗਦਾ ਸੀ ਵੀ ਨਿਊਜ਼ੀਲੈਂਡ 'ਚ ਜਿੰਨੇ ਸਿੱਖ ਨੇ ਉਹ ਸਾਰੇ ਹੀ ਉਮੜ ਕੇ ਆ ਗਏ ਹੁਣ ਉਸ ਸਭ ਦੇ ਚੱਲਦਿਆਂ ਵੀ ਕ੍ਰਿਸਟੋਫਰ ਨੇ ਆਪਣੀ ਲਾਈਨ ਰੱਖੀ। ਫਿਰ ਹੁਣ ਇਹ ਅਪਾਇੰਟਮੈਂਟਸ ਬਿਨਾਂ ਜਿਹੜਾ ਇਹਨਾਂ ਦੀ ਐਕਸਟਰਨਲ ਅਫੇਅਰਸ ਮਿਨਿਸਟਰੀ ਜਿਹਦੀ ਇਨਵੀਟੇਸ਼ਨ ਦੇ ਥੱਲੇ ਪ੍ਰਾਈਮ ਮਿਨਿਸਟਰ ਦੇ ਇਨਵੀਟੇਸ਼ਨ ਥੱਲੇ ਆਇਆ, ਪਰ ਉਹਨੂੰ ਕੋਆਰਡੀਨੇਟ ਤਾਂ ਐਕਸਟਰਨਲ ਅਫੇਅਰਸ ਮਿਨਿਸਟਰੀ ਕਰਦੀ ਹੈ। ਫਿਰ ਦੋ ਸਭ ਤੋਂ ਖਤਰਨਾਕ ਹਿੰਦੂਤਵੀ ਜਿਹੜੀਆਂ ਜਰਨਲਿਸਟ ਸੀ ਔਰਤਾਂ, ਉਹਨਾਂ ਦੇ ਹਵਾਲੇ ਕ੍ਰਿਸਟੋਫਰ ਨੂੰ ਕਰ ਦਿੱਤਾ। ਇੱਕ ਜਿਹੜੀ
ਪਲਾਕੀ ਸ਼ਰਮਾ ਜਿਹੜੀ ਕਿ ਫਸਟ ਪੋਸਟ ਦੇ ਲਈ ਕਰਦੇ ਆ, ਔਰ ਈਵਨ ਜਦੋਂ ਇਸ ਦੇ ਉੱਤੇ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਸਮਿਟ ਫਰਾਂਸ ਪੈਰਿਸ ਦੇ ਵਿੱਚ ਹੋਈ ਤੇ ਇੰਡੀਅਨ ਹਕੂਮਤ ਨੇ ਇਹ ਯਕੀਨੀ ਬਣਾਇਆ ਸੀ ਕਿ ਵੀ ਜਿਹੜਾ ਫ੍ਰੈਂਚ ਪ੍ਰੈਜ਼ੀਡੈਂਟ ਮੈਕਰੋਨ ਹੈ ਉਹਨੂੰ ਪਲਾਕੀ ਸ਼ਰਮਾ ਜਿਹੜੀ ਹੈ ਉਹੀ ਇੰਟਰਵਿਊ ਕਰੇਗੀ। ਉਹ ਅੱਜ ਤੱਕ ਵੀ ਆਪਣੇ ਫਸਟ ਪੋਸਟ ਤੇ ਉਹਨੂੰ ਚਲਾਉਂਦੇ ਨੇ ਤੇ ਔਰ ਇਹਨਾਂ ਦਾ ਲੈਵਲ ਜਰਨਲਿਜ਼ਮ ਦਾ ਹੰਕਾਰ ਦਾ ਇੰਨਾ ਕਹਿ ਉਹਨੇ ਪੁੱਛ ਲਿਆ ਕਿ ਵੀ ਤੇ ਤੁਹਾਡੇ ਵਿਊਅਰਸ਼ਿਪ ਕਿੰਨੀ ਹੈ ਤੁਹਾਡੇ ਦੀ, ਔਰ ਸਿੱਧਾ ਜਵਾਬ ਦੇਣ ਦੀ ਥਾਂ ਉਹਨੇ ਕਿੰਨੇ ਮਿਲੀਅਨ ਗਣਾ ਕੇ, ਉਹ ਵੀ ਝੂਠ ਸੀ, ਉੱਤੇ ਨਾਲ ਕਹਿੰਦੀ ਹੈ ਡਬਲ ਦਾ ਪਾਪੂਲੇਸ਼ਨ ਆਫ ਫਰਾਂਸ, ਕਿ ਜੀ ਸਾਡੀ ਇੰਨੀ ਵਿਊਅਰਸ਼ਿਪ ਹੈ ਜਿੰਨੀ ਫਰਾਂਸ ਦੀ ਪਾਪੂਲੇਸ਼ਨ ਤੋਂ ਦੁੱਗਣੀ। ਹੁਣ ਇਹ ਇੱਕ ਅਪਮਾਨਿਤ ਕਰਨ ਵਾਲਾ ਹੈ। ਹਾਲਾਂ ਚਲੋ ਇਹ ਵੈਸਟਰਨ ਲੋਕ ਫਰੀडम ਆਫ ਐਕਸਪ੍ਰੈਸ਼ਨ ਦੇ ਥੱਲੇ ਇਸ ਕਿਸਮ ਦਿਆਂ ਨੂੰ ਵੀ ਇਗਨੋਰ ਕਰਦੇ ਨੇ, ਪਰ ਜਿਵੇਂ ਪਲਾਕੀ ਸ਼ਰਮਾ ਨੇ ਨਿਊਜ਼ੀਲੈਂਡ ਦੇ ਪ੍ਰਾਈਮ ਮਿਨਿਸਟਰ ਨੂੰ ਜ਼ਲੀਲ ਕੀਤਾ, 3 ਸਵਾਲ ਉੱਪਰੋਂ ਥਲੀ ਖਾਲਿਸਤਾਨ ਦੇ ਉੱਤੇ ਸਿੱਧੇ ਕਿ ਜੀ ਤੁਸੀਂ ਇੱਕ ਪਾਸੇ ਡਿਫੈਂਸ ਪੈਕਟ ਇੰਡੀਆ ਦੇ ਨਾਲ ਔਰ ਦੂਸਰਾ ਟ੍ਰੇਡ ਪੈਕਟ ਔਰ ਦੂਸਰਾ ਹੋ ਰਿਹਾ, ਪਰ ਤੁਹਾਡੇ ਮੁਲਕ ਦੇ ਵਿੱਚ ਤਾਂ ਐਂਟੀ ਇੰਡੀਆ ਐਕਟੀਵਿਟੀ ਹੋ ਰਹੀ ਹੈ, ਖਾਲਿਸਤਾਨ ਦੀ ਗੱਲ ਹੋ ਰਹੀ ਹੈ। ਜਾਂ ਦੂਸਰਾ ਉਹਨੇ ਫਿਰ ਫ੍ਰੀ ਸਪੀਚ ਦੀ ਗੱਲ ਕੀਤੀ, ਜੋ ਉਹਨੇ ਪ੍ਰੈਸ ਕਾਨਫਰੰਸ ਕੀਤੀ ਸੀ ਕਿ ਵੀ ਸਾਡੇ ਬੜਾ ਇਹ ਫ੍ਰੀ ਜਿਹੜਾ ਲਿਬਰਲ ਡੈਮੋਕ੍ਰੇਸੀ ਹੈ, ਔਰ ਇਹ ਦੂਸਰਾ ਔਰ ਉਹਦੇ 'ਚ ਬਿਲਕੁਲ ਸਾਡੀ ਪੁਲਿਸ ਵੀ ਬੜੀ ਜਿਹੜੀ ਹੈ ਮੁਸਤੈਦੀ ਵਾਲੀ ਹੈ, ਔਰ ਕੋਈ ਉਹਨੇ ਫੇਰ ਲਿਆਂਦਾ। ਉਹਨੇ ਕਿਹਾ ਜੀ ਇਹ ਜਿਹੜੇ ਸੈਪਰੇਟਿਸਟ ਨੇ ਖਾਲਿਸਤਾਨੀ ਔਰ ਦੂਸਰੇ, ਇਹ ਤਾਂ ਮੁਲਕ ਨੂੰ ਤੋੜਨਾ ਚਾਹੁੰਦੇ ਨੇ, ਦਹਿਸ਼ਤਗਰਦੀ ਔਰ ਦੂਜੀ, ਉਹਨੇ ਫੇਰ ਉਸੇ ਹੀ ਲੈਣ ਦੇ ਕੀਤਾ। ਫਿਰ ਉਹ ਇੰਨੀ ਜਿਹੜੀ ਹੈ ਉਹ ਹੰਭ ਗਈ ਕਿ ਉਹ ਕਹਿਣ ਲੱਗੇ ਜੀ ਕੱਲ ਨੂੰ ਇਹ ਅਲ-ਕਾਇਦਾ ਜਾਂ ਆਈਸਿਸ ਇਹ ਨਿਊਜ਼ੀਲੈਂਡ ਦੇ ਵਿੱਚ ਜਿਹੜਾ ਕਿਸੇ ਮੁੱਦੇ ਦੇ ਉੱਤੇ ਰੈਫਰੈਂਡਮ ਕਰਵਾਉਣਾ ਚਾਹੁੰਦੇ ਨੇ ਤਾਂ ਤੁਸੀਂ ਅਲਾਓ ਕਰੋਗੇ। ਉਹਨੇ ਫਿਰ ਵੀ, ਹਾਲਾਂ ਉਹ ਇੱਕ ਐਂਬੈਰਸ ਫੀਲ ਕਰ ਰਿਹਾ, ਲੇਕਿਨ ਉਹਨੇ ਫਿਰ ਵੀ ਉਸੇ ਟੋਨ ਦੇ ਵਿੱਚ ਹੀ ਜਵਾਬ ਦਿੱਤਾ ਕਿ ਵੀ ਇਹ ਹੁਣ ਗੱਲ ਕੱਲੀ ਮੈਨੂੰ ਇਹ ਸੀ ਕਿ ਵੀ ਇਹ ਇੱਕ ਦੇ ਹਵਾਲੇ ਅੱਜ ਜਦੋਂ ਮੈਂ ਦਾ ਹਿੰਦੂ ਅਖਬਾਰ ਔਰ ਇਹ ਸੁਹਾਸਿਨੀ ਹੈਦਰ ਜਿਹੜੀ ਸੁਬਰਾਮਨੀਅਮ ਸਵਾਮੀ ਦੀ ਡਾਟਰ ਹੈ, ਹਾਲਾਂ ਪ੍ਰੋਫੈਸ਼ਨਲ ਹੈ, ਲੇਕਿਨ ਮੈਨੂੰ ਇਹ ਲੱਗਦਾ ਵੀ ਇਹ ਸਾਰੇ ਹੀ ਅਲਟੀਮੇਟਲੀ ਜਿਹੜੇ ਇਹਨਾਂ ਨੂੰ ਟਾਸਕ ਦਿੱਤੇ ਹੋਏ ਨੇ ਕਿਸ ਹੱਦ ਤੱਕ ਇਹ ਜਾਂਦੇ ਨੇ। ਔਰ ਉਹਨਾਂ ਨੇ ਇਹਨੇ ਸੁਹਾਸਿਨੀ ਹੈਦਰ ਨੇ ਜਿਹੜਾ ਕ੍ਰਿਸਟੋਫਰ ਲਕਜ਼ਨ ਦਾ ਇੰਟਰਵਿਊ ਕੀਤਾ, ਅੱਜ ਫਰੰਟ ਪੇਜ ਸਟੋਰੀ ਉਹਨਾਂ ਨੇ ਬਣਾਈ ਹੈ ਆਪਣੀ, ਔਰ ਹਾਲਾਂ ਐਡੀਟੋਰੀਅਲ ਵੀ ਓਵਰਆਲ ਇਸ ਤੇ ਸੀ ਕਿ ਜੀ ਅਮਰੀਕਾ ਔਰ ਨਿਊਜ਼ੀਲੈਂਡ ਦੇ ਨਾਲ ਔਰ ਖਾਸ ਤੌਰ ਤੇ ਅਮਰੀਕਾ ਦੇ ਹਵਾਲੇ ਨਾਲ ਸੀ ਕਿ ਜੀ ਚੇਂਜਡ ਸਰਕਮਸਟੈਂਸਿਸ ਔਨ ਦਾ US ਇੰਡੀਆ ਐਂਡ ਐਕਸਟ੍ਰੀਮਿਜ਼ਮ ਕੰਸਰਨਸ, ਕਿ ਜੀ ਹੁਣ ਕਿਉਂਕਿ ਉੱਥੇ ਐਡਮਿਨਿਸਟ੍ਰੇਸ਼ਨ ਚੇਂਜ ਹੋਇਆ ਔਰ ਇਹ ਜਦੋਂ ਤੋਂ ਟਰੰਪ ਐਡਮਿਨਿਸਟ੍ਰੇਸ਼ਨ ਆਇਆ ਔਰ ਇਹ ਜਿਹੜਾ ਪੰਨੂ ਐਪੀਸੋਡ ਤੇ ਐਂਟੀ ਇੰਡੀਆ ਐਕਟੀਵਿਟੀਜ਼ ਦੀ ਗੱਲ ਪਹਿਲੀ ਵਾਰ ਹੋਣੀ ਸ਼ੁਰੂ ਹੋਈ ਹੈ। ਰਾਜਨਾਥ ਸਿੰਘ ਨੇ ਤੁਲਸੀ ਗੈਬਟ ਕੋਲ ਇਸ ਸਵਾਲ ਨੂੰ ਚੁੱਕਿਆ ਹੈ, 6 ਵਾਰ ਜਸਟਿਸ ਤੇ ਪਾਬੰਦੀ ਦੀ ਗੱਲ ਕੀਤੀ ਹੈ, ਔਰ ਇਹ ਸਾਰੇ ਦੇ ਨਾਲ ਚੱਲਦੇ ਆ ਉਹਨੇ ਫਿਰ ਐਂਡ ਦੇ ਵਿੱਚ ਹਾਲਾਂਕਿ ਕਿਹਾ ਕਿ ਦਾ ਟਰੰਪ ਐਡਮਿਨਿਸਟ੍ਰੇਸ਼ਨ ਸੋ ਫਾਰ ਅਪੀਅਰਸ ਲੈਸ ਇਨਕਲਾਈਨਡ ਟੂ ਐਸਕੇਲੇਟ ਦਾ ਮੈਟਰ, ਕਿ ਉਹ ਇਹ ਪੰਨੂ ਕੇਸ ਜਾਂ ਦੂਜੇ ਨੂੰ ਅੱਗੇ ਨਹੀਂ ਤੋਰਨਾ ਚਾਹੁੰਦੇ, ਲੈਸ ਇਨਕਲਾਈਨਡ। ਹਾਲਾਂਕਿ ਇਹਦਾ ਕੋਈ ਸਬੂਤ ਨਹੀਂ ਹੈ ਕਿ ਕੋਈ ਲੈਸ ਇਨਕਲਾਈਨਡ ਹੈ, ਪਰ ਨਾਲ ਦੀ ਨਾਲ ਉਹਨੇ ਇਹ ਕਿਹਾ ਕਿ ਵੀ ਜਿਹੜਾ ਇਹ ਸਾਰੇ ਦੇ ਨਾਲ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਵੀ ਆਫੀਸ਼ੀਅਲ ਵਿਜ਼ਿਟ ਤੇ ਗਿਆ ਔਰ ਇਹ ਐਂਡ ਮੇ ਬੀ ਮੋਰ ਰਿਸੈਪਟਿਵ ਟੂ ਇੰਡੀਆਜ਼ ਕੰਸਰਨ, ਕਿ ਜਿਹੜੇ ਭਾਰਤ ਦੇ ਕੰਸਰਨ ਨੇ ਸੈਪਰੇਟਿਜ਼ਮ ਨੂੰ ਲੈ ਕੇ ਟਰੰਪ ਐਡਮਿਨਿਸਟ੍ਰੇਸ਼ਨ ਸ਼ਾਇਦ ਇਸ ਦੇ ਉੱਤੇ ਜ਼ਿਆਦਾ ਕਰੇ। ਵਾਈਲ ਇੰਡੀਆ ਕੰਟੀਨਿਊਜ਼ ਟੂ ਪੁਸ਼ ਫਾਰ ਐਕਸ਼ਨ ਅਗੇਂਸਟ ਐਂਟੀ ਇੰਡੀਆ ਐਂਡ ਸੈਪਰੇਟਿਸਟ ਗਰੁੱਪਸ, it must however ensure that its efforts do not impact the by and large cohesive Indian diaspora abroad, not affect India's diplomatic relationships with। ਹੁਣ ਇਹ ਡਰਦੇ ਵੀ ਨੇ ਕਿ ਵੀ ਜੇ ਟਰੰਪ ਨੂੰ ਬੇਮਤਲਬ ਐਡਮਿਨਿਸਟ੍ਰੇਸ਼ਨ ਟਰੰਪ ਐਡਮਿਨਿਸਟ੍ਰੇਸ਼ਨ ਤੇ ਦਬਾਅ ਪਾਇਆ ਤੇ ਇਹ ਕਿਤੇ ਪੁੱਠਾ ਹੀ ਨਾ ਪੈ ਜਾਏ। ਹੁਣ ਇਹ ਤਾਂ ਐਡੀਟੋਰੀਅਲ ਇਸ ਦੇ ਉੱਤੇ ਹੈ, ਔਰ ਜਿਹੜਾ ਇੰਟਰਵਿਊ ਸੁਹਾਸਿਨੀ ਹੈਦਰ ਨੇ ਕ੍ਰਿਸਟੋਫਰ ਦਾ ਕੀਤਾ, ਈਵਨ ਉਹਨੂੰ ਵੀ ਐਜ਼ ਏ ਨਿਊਜ਼ ਆਈਟਮ ਦਿੰਦੇ ਆ ਹੈਡਲਾਈਨ ਲਾਈ, ਏ ਲਿਬਰਲ ਡੈਮੋਕ੍ਰੇਸੀ, ਵੀ ਡੋਂਟ ਵਾਂਟ ਟੂ ਇੰਪੋਰਟ ਪੋਲਿਟਿਕਸ ਫਰਮ ਓਵਰਸੀਜ਼, ਨਿਊਜ਼ੀਲੈਂਡ PM ਔਨ ਡਾਇਸਪੋਰਾ ਖਾਲਿਸਤਾਨ ਸਪੋਰਟਰਸ। ਔਰ ਫਿਰ ਉਹ ਕਹਿੰਦੀ ਹੈ ਕਿ ਨਰਿੰਦਰ ਮੋਦੀ ਨੇ ਹੈਡ ਆਸਕਡ ਨਿਊਜ਼ੀਲੈਂਡ ਟੂ ਸਟਾਪ ਐਂਟੀ ਇੰਡੀਆ ਐਕਟੀਵਿਟੀਜ਼ ਬਾਈ ਸਰਟਨ ਇਲੀਗਲ ਐਲੀਮੈਂਟਸ। ਹਾਲਾਂ ਹੁਣ ਜੋ ਇਹਨਾਂ ਨੇ ਟਾਈਟਲ ਬਣਾਇਆ ਕਿ ਜੀ ਉਹਨੇ
ਇਹ ਕਿਹਾ ਕਿ ਜੀ ਇੰਪੋਰਟ ਅਸੀਂ ਨਹੀਂ ਕਰਨਾ ਚਾਹੁੰਦੇ, ਪਰ ਜਦੋਂ ਤੁਸੀਂ ਉਹਦੇ ਸਵਾਲ ਦੇਖਦੇ ਹੋ, ਉਹਦਾ ਜਵਾਬ ਦੇਖਦੇ ਹੋ, ਉਹਦਾ ਬਿਲਕੁਲ ਆਪੋਜ਼ਿਟ ਮਤਲਬ ਨਿਕਲਦਾ। ਉਹ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਵੀ ਇਹ ਕਿਸ ਲੈਵਲ ਤੇ ਜਾ ਕੇ ਹੁਣ ਉਹਦਾ ਸਵਾਲ ਜਿਹੜਾ ਹੈ ਉਹ ਸਵਾਲ ਤਾਂ ਬਹੁਤ ਸਾਰੇ ਨੇ, ਲੇਕਿਨ ਜਿਹੜੇ 3 ਸਵਾਲ ਉਹਨੇ ਉੱਪਰੋਂ ਥਲੀ ਖਾਲਿਸਤਾਨ ਦੇ ਮੁੱਦੇ ਤੇ ਕੀਤੇ। ਪਹਿਲਾ ਸਵਾਲ ਉਹ ਪੁੱਛਦੀ ਹੈ ਉਹਨੂੰ, another area that seems to diverge was over India's security concerns over what are seen as pro-Khalistani Sikh diaspora groups in New Zealand. Prime Minister Modi came out publicly during your press statement and said he expects you to clamp down on this illegal activity by anti-India elements. Did that surprise you? ਕਿ ਵੀ ਜਦੋਂ ਮੋਦੀ ਨੇ ਸਿੱਧਾ ਪ੍ਰੈਸ ਕਾਨਫਰੰਸ ਨੂੰ ਕਿਹਾ ਕਿ ਜੀ ਐਂਟੀ ਇੰਡੀਆ ਜਿਹੜੇ ਪ੍ਰੋ ਖਾਲਿਸਤਾਨ ਨੇ ਇਹਨਾਂ ਨੂੰ ਕਰੋ, ਤੈਨੂੰ ਇਸ ਨਾਲ ਹੈਰਾਨੀ? ਉਹਦਾ ਹੁਣ ਜਵਾਬ, ਵੈਲ the first thing I would say is the Indian diaspora in New Zealand has contributed immensely to New Zealand. ਹੁਣ ਉਹਦੇ 'ਚ ਹਿੰਦੂ ਡਾਇਸਪੋਰਾ ਨੇ ਤਾਂ ਕੁਛ ਕੀਤਾ ਨਹੀਂ। ਹੁਣ ਉਹਦੇ ਸਾਹਮਣੇ ਹੈ ਕਿ ਕੋਵਿਡ-19 ਦੇ ਚੱਲਦੇ ਆ ਸਿੱਖ ਕਿਵੇਂ ਅੱਗੇ ਆਏ, ਕਿਵੇਂ ਸਿੱਖ ਗੁਰਦੁਆਰਿਆਂ ਨੇ ਸਾਰੇ ਕ੍ਰਾਈਸਿਸ। ਨਿਊਜ਼ੀਲੈਂਡ 'ਚ ਤਾਂ ਉਹਨਾਂ ਦੇ ਪ੍ਰਾਈਮ, ਉਸ ਤੋਂ ਪਹਿਲਾਂ BBC, ਉਹ ਤਾਂ ਹਰ ਚੌਥੇ ਦਿਨ ਗੁਰਦੁਆਰੇ 'ਚ ਆਏ ਹੁੰਦੇ ਨੇ। ਔਰ ਉਹ ਜਿੰਨਾ ਸਿੱਖਾਂ ਨੂੰ ਐਡਮਾਇਰ, ਨਿਊਜ਼ੀਲੈਂਡ ਦੀ ਪ੍ਰਾਈਮ ਮਿਨਿਸਟਰ ਨੇ ਤਾਂ ਵਿਸਾਖੀ ਮੈਸੇਜ ਔਰ ਨਿਊ ਈਅਰ ਉਹਨਾਂ ਨੇ ਕਿਹਾ ਸੀ ਨਿਊਜ਼ੀਲੈਂਡ ਵਾਲਿਆਂ ਨੇ ਜੇ ਸਿੱਖਣਾ ਕਿ ਸਿਟੀਜ਼ਨ ਹੋਣਾ ਕੀ ਹੁੰਦਾ ਤੇ ਸਿੱਖਾਂ ਤੋਂ ਸਿੱਖੋ। ਸੋ ਉਹੀ ਲੈਗੇਸੀ ਮਿਸਟਰ ਕ੍ਰਿਸਟੋਫਰ ਦੀ ਹੈ। ਉਹਨੇ ਕਿਹਾ ਜੀ ਉਹਨਾਂ ਦੀ ਇਮੈਂਸ ਕੰਟਰੀਬਿਊਸ਼ਨ ਹੈ। they are younger, they are better educated and they are wealthier and are doing very well ਕਿ ਵੀ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਹੈ। ਨਿਊਜ਼ੀਲੈਂਡ is increasingly a multicultural country but we don't want to import politics from overseas। ਵੀ ਅਸੀਂ ਤੁਹਾਡੀ ਇਹ ਸਿਆਸਤ ਦੇ ਵਿੱਚ ਉਲਝਣਾ ਨਹੀਂ ਚਾਹੁੰਦੇ ਜੋ ਵੀ ਤੁਹਾਡੀ ਹੈ ਅਸੀਂ, ਕਿਉਂਕਿ ਉੱਥੇ ਮਲਟੀਕਲਚਰਲ ਲੋਕ ਨੇ। our priority is to make sure we have respect for each other, we understand each other, we can work together even though there may be differences। ਕਿ ਅਸੀਂ ਇੱਕ ਦੂਜੇ ਨੂੰ ਸਮਝੀਏ, ਮਤਭੇਦ ਵੀ ਹੋਣ, ਇਕੱਠੇ ਕਰ ਸਕੀਏ। we don't see great fault lines within the Indian community in New Zealand। fault line ਹੁੰਦਾ ਵੀ ਜਿੱਥੇ ਜਿਵੇਂ ਭੁਚਾਲ ਆਣਾ ਕਿ ਸਾਨੂੰ ਨਹੀਂ ਕੋਈ ਨਜ਼ਰ ਆਉਂਦਾ ਕਿ ਉੱਥੇ ਇੰਡੀਅਨ ਕਮਿਊਨਿਟੀਜ਼ ਆਪਸ ਦੇ ਵਿੱਚ ਕੋਈ ਉਲਝੀ ਹੋਈ ਹੈ। they work together rather harmoniously irrespective of regions and religion they come from। ਕਿ ਉਹ ਜਿਹੜੇ ਨੇ in harmony ਨੇ। ਫਿਰ ਉਹਨੇ ਕਿਹਾ with respect I understand the concerns that India has raised with me at a macro level around the threat। ਦੇ ਮੈਕਰੋ ਹੁੰਦਾ ਐਵੇਂ ਜਨਰਲ ਗੱਲ, ਮਾਈਕਰੋ ਹੁੰਦਾ ਜਦੋਂ ਤੁਸੀਂ ਕੋਈ ਸਪੈਸੀਫਿਕ ਕਿ ਬਈ ਉਹਨਾਂ ਨੇ ਇਸ ਸਵਾਲ ਨੂੰ ਲਿਆਂਦਾ। ਬਟ ਐਜ਼ ਆਈ ਸੈਡ ਪ੍ਰਾਈਵੇਟਲੀ ਟੂ ਪ੍ਰਾਈਮ ਮਿਨਿਸਟਰ ਮੋਦੀ ਐਂਡ ਪਬਲਿਕਲੀ, ਮੈਂ ਮੋਦੀ ਨੂੰ ਪ੍ਰਾਈਵੇਟਲੀ ਵੀ ਕਿਹਾ, ਮੈਂ ਪਬਲਿਕਲੀ ਵੀ ਇਹ ਕਿਹਾ, ਨਿਊਜ਼ੀਲੈਂਡ ਇਜ਼ ਏ ਲਿਬਰਲ ਡੈਮੋਕ੍ਰੇਸੀ। ਸਾਡਾ ਮੁਲਕ ਇੱਕ ਲਿਬਰਲ ਜਮਹੂਰੀਅਤ ਹੈ। ਵੀ ਬਿਲੀਵ ਇਨ ਫ੍ਰੀ ਸਪੀਚ। ਅਸੀਂ ਆਜ਼ਾਦਾਨਾ ਵਿਚਾਰਾਂ ਦੇ ਪ੍ਰਗਟਾਵੇ 'ਚ ਯਕੀਨ ਰੱਖਦੇ ਹਾਂ। ਵੀ ਮੇਕ ਸ਼ੋਰ ਦੈਟ ਦਾ ਫ੍ਰੀ ਸਪੀਚ ਇਜ਼ ਲੀਗਲ। ਅਸੀਂ ਯਕੀਨੀ ਬਣਾਉਂਦੇ ਹਾਂ ਵੀ ਇਹ ਕਾਨੂੰਨੀ ਹੱਕ ਹਰ ਇੱਕ ਨੂੰ ਮਿਲੇ। ਵੀ ਹੈਵ ਐਨ ਆਊਟਸਟੈਂਡਿੰਗ ਪੁਲਿਸ ਫੋਰਸ that actually enforces our laws। ਜੇ ਕੋਈ ਸਾਡੇ ਕਾਨੂੰਨ ਦੀ ਉਲੰਘਣਾ ਕਰੇਗਾ, ਸਾਡੇ ਕੋਲ ਬਹੁਤ ਵਧੀਆ ਪੁਲਿਸ ਹੈ ਜਿਹੜੀ। ਇਹ ਲਿਬਰਲ ਡੈਮੋਕ੍ਰੇਸੀ enables people to take out protests। ਇਹ ਡੈਮੋਕ੍ਰੇਸੀ ਦਾ ਮਤਲਬ ਹੈ ਵੀ ਲੋਕਾਂ ਕੋਲ ਹੱਕ ਹੈ ਕਿ ਉਹ ਵਿਰੋਧ ਕਰ ਸਕਦੇ ਨੇ, ਬਟ ਇਕੁਅਲੀ ਇਟ ਹੈਜ਼ ਟੂ ਬੀ ਲੀਗਲ ਐਂਡ ਪੁਲਿਸ ਐਨਫੋਰਸ ਦੈਟ। ਇਹ ਸੀ ਮੂੰਹ ਤੇ ਚਪੇਟ ਇਹਦੇ ਸਵਾਸ ਨਹੀਂ ਹੈਦਰ ਦੇ ਮਾਰੀ। ਪਰ ਐਸੀ ਬੇਸ਼ਰਮ ਜਨਾਨੀ ਅੱਗੋਂ ਕਹਿੰਦੀ ਹੈ। ਫਿਰ ਸਵਾਲ, India had objected to referendum on Khalistan held last November। Would you allow another to be conducted? ਕਿ ਜਦੋਂ ਪਿਛਲਾ ਹੋਇਆ ਨਵੰਬਰ 'ਚ ਇੰਡੀਆ ਨੇ ਅਪੋਜ਼ ਕੀਤਾ ਸੀ, ਕੀ ਅੱਗੋਂ ਲਈ ਤੁਸੀਂ ਇਸ ਤੇ ਪਾਬੰਦੀ ਲਾਓਗੇ ਵੀ ਉੱਥੇ? ਹੁਣ ਉਹਦਾ ਜਵਾਬ ਹੈ all I am just saying to you। ਹੁਣ ਇਹ ਹੁੰਦਾ ਵੀ ਤੁਹਾਨੂੰ ਸਮਝ ਨਹੀਂ ਆਈ ਗੱਲ, ਇਹ ਅੰਦਾਜ਼ ਹੈ ਅੰਗਰੇਜ਼ੀ ਦਾ। all I am just saying to you is New Zealand is a multicultural country and our immigrants that come to New Zealand to become New Zealanders in our society are deeply committed to the way that we want to work। ਜਿਹੜਾ ਨਿਊਜ਼ੀਲੈਂਡ 'ਚ ਆ ਗਿਆ ਉਹ ਨਿਊਜ਼ੀਲੈਂਡਰ ਹੈ, ਉਹ ਬਹੁਤ ਉਹਨਾਂ ਨੂੰ ਪਤਾ ਹੈ ਉਹਨਾਂ ਨੇ ਕੀ ਕਰਨਾ। we have got challenges like everybody has। ਸਾਨੂੰ ਵੀ ਚੈਲੰਜ ਨੇ, but the point I am trying to make is that we have a pretty harmonious society and our new migrants understand that। ਜਿਹੜੇ ਇੱਥੇ ਆਉਂਦੇ ਨੇ ਉਹਨਾਂ ਨੂੰ ਪਤਾ ਹੈ ਅਸੀਂ ਬੜੇ ਹਾਰਮਨੀ 'ਚ ਹੈ। ਅਗੇਨ ਵੀ ਆਰ ਏ ਲਿਬਰਲ ਡੈਮੋਕ੍ਰੇਸੀ। ਫਿਰ ਉਹਨੂੰ ਤੈਨੂੰ ਦੱਸਿਆ ਨਹੀਂ ਮੈਂ
ਵੀ ਅਸੀਂ ਲਿਬਰਲ ਡੈਮੋਕ੍ਰੇਸੀ ਹੈ। ਵੀ ਪ੍ਰਾਈਡ ਆਵਰ ਸੈਲਵਸ ਔਨ ਫ੍ਰੀ ਸਪੀਚ, ਦੈਟ ਇਜ਼ ਇੰਪੋਰਟੈਂਟ। ਸਭ ਤੋਂ ਇੰਪੋਰਟੈਂਟ ਸਾਡੇ ਲਈ ਹੈ ਫ੍ਰੀ ਸਪੀਚ, ਔਰ ਇਹਦਾ ਸਾਨੂੰ ਫਖਰ ਹੈ। ਪਰ ਇਹ ਬੇਸ਼ਰਮ ਔਰਤ ਫਿਰ ਨਹੀਂ ਹਟੀ, ਫਿਰ ਉਹ ਅਗਲਾ ਇੱਕ ਸਵਾਲ ਫਿਰ ਜੜਦੀ ਹੈ। ਨਿਊਜ਼ੀਲੈਂਡ was one of the Five Eyes countries that expressed its concerns about the Canadian case, where the Canadian government accused Indian government agents of being involved in killing of Khalistani activists in Canada. A New Zealand intelligence report had also spoken about the dangers of foreign interference with a reference to India. Did you bring up any of these concerns with Mr. Modi? ਹੁਣ ਆਪਣੀ ਪਟਾਰੀ ਆਪ ਹੀ ਖੋਲ ਰਹੀ ਕਿ ਦੇਖੋ ਤੁਸੀਂ ਤੁਹਾਡਾ ਮੁਲਕ ਵੀ ਉਹਨਾਂ 5 ਆਈਜ਼ ਕੰਟਰੀਜ਼ 'ਚ ਹੈ, ਔਰ ਕੈਨੇਡਾ ਨੇ ਸਪੋਰਟ ਜਿਹੜਾ ਹੈ ਉਹ ਅਕਿਊਜ਼ ਕੀਤਾ ਇੰਡੀਆ ਨੂੰ ਕਿ ਉਹਨਾਂ ਨੇ ਖਾਲਿਸਤਾਨੀ ਐਕਟਿਵਿਸਟ ਨੂੰ ਮਾਰਿਆ। ਔਰ ਇਹ ਜਿਹੜਾ ਨਿਊਜ਼ੀਲੈਂਡ ਦਾ ਤੁਹਾਡਾ ਇੰਟੈਲੀਜੈਂਸ ਰਿਪੋਰਟ ਹੈ ਉਹਦੇ 'ਚ ਵੀ ਕਿਹਾ ਗਿਆ ਵੀ ਫੋਰਨ ਇੰਟਰਫੇਰੈਂਸ ਹੈ, ਔਰ ਇੰਡੀਆ ਨੂੰ ਵੀ ਰੈਫਰ ਕੀਤਾ ਗਿਆ। ਤੁਸੀਂ ਇਹ ਸਾਰੇ ਮੋਦੀ ਦੇ ਨਾਲ ਸਵਾਲ ਚੁੱਕੇ, ਹੁਣ ਇਹ ਆਪਣਾ ਖੋਲ ਰਹੀ ਹੈ। Our position is pretty well understood. There is no tolerance for foreign interference in New Zealand. ਹੁਣ ਖਾਲਿਸਤਾਨ ਦੇ ਮੁੱਦੇ ਤੇ ਉਹ ਫ੍ਰੀ ਸਪੀਚ ਕਰ ਰਿਹਾ, ਜਦੋਂ ਉਹਨੇ ਇੰਡੀਆ ਉਹਨੇ ਕਿਹਾ ਵੀ ਬਿਲਕੁਲ ਜਿਹੜਾ ਹੈ ਨੋ ਟੋਲਰੈਂਸ, ਵੀ ਆ ਤੁਹਾਡੇ ਜੋ ਤੁਸੀਂ ਕਰ ਰਹੇ ਹੋ ਇਹਦੇ ਲਈ ਕੋਈ ਟੋਲਰੈਂਸ ਨਹੀਂ ਹੈ। We are a stand alone nation that respect the sovereignty of nation states, and as a result, in a liberal democracy, it is really important that we uphold the laws that we hold ourselves accountable to. ਬਹੁਤ ਸਟਰੋਂਗ ਜਵਾਬ ਉਹਨੇ ਕਿਹਾ। ਅਗੇਨ ਸੁਣ ਲੈ ਮਾਈ, ਅਸੀਂ ਲਿਬਰਲ ਡੈਮੋਕ੍ਰੇਸੀ ਹੈ, ਅਸੀਂ ਆਨਰ ਕਰਦੇ ਹਾਂ ਸੋਵਰਨਿਟੀ ਦੀ, ਇਹ ਅਸੀਂ ਬਿਲਕੁਲ ਟੋਲਰੇਟ ਨਹੀਂ ਕਰਦੇ ਕਿ ਬਈ ਕੋਈ ਸੋਵਰਨ ਮੁਲਕ ਦੇ ਵਿੱਚ ਆ ਕੇ ਜਿਹੜਾ ਉਹ ਆਪਣੀ ਲੱਤ ਫਸਾਏ ਜਾਂ ਕੋਈ ਹੋਏ ਉਹਦੇ ਲਈ ਉਹ ਜਵਾਬਦੇਹ ਹੋਣਗੇ, ਔਰ ਫਿਰ ਉਹ ਫ੍ਰੀ ਟ੍ਰੇਡ ਤੇ ਇਹ ਉਹ। ਸੋ ਮੈਂ ਸਮਝਦਾ ਵੀ ਅਸੀਂ ਸੱਚਮੁੱਚ ਹੀ ਕ੍ਰਿਸਟੋਫਰ ਲਕਸਨ ਜਿਸ ਤੇ ਇੰਨਾ ਦਬਾਅ ਬਣਾਇਆ, ਇਹ ਦੋਨੋਂ ਹੀ ਜਿਹੜੀਆਂ ਨੇ ਭੂਤਨੀਆਂ ਵੀ ਛੱਡੀਆਂ ਉਹਦੇ ਮਗਰ, ਪਰ ਉਹਨੇ ਜਿਹੜਾ ਫੂਕ ਫਾਕ ਮਾਰ ਕੇ ਭੂਤ ਜਿਹੜੇ ਨੇ ਉਹ ਉਡਾ ਦਿੱਤੇ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹੈ, ਵਿਊਅਰਸ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ, ਔਰ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ PayPal ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਲੈਣੇ ਬ੍ਰੇਕ ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।